ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪਰਵੀਨ ਤੁਹਾਡਾ। ਮੇਰੇ ਵੱਲੋਂ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਇਸ ਪਾਕਿਸਤਾਨੀ ਖਬਰਾਂ ਦੇ ਨਾਲ ਜੁੜੇ ਬੁਲੇਟਿਨ ਦੇ ਵਿੱਚ। ਜਦੋਂ ਅਮਰੀਕਾ ਦੇ ਵਿੱਚ 26 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਅੱਜ 27 ਨਵੰਬਰ ਸਾਲ 2025 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਜਿਹੜੀਆਂ ਇਹ ਅਸੀਂ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408-272-5200 ਜੀ। ਧੰਨਵਾਦ ਤੁਹਾਡਾ। 4082725200। ਮਸੂਦ ਬਾਅਦ ਦੀਆਂ ਖਬਰਾਂ ਲੈ ਯੂਐਨਓ ਦੀ ਰਿਪੋਰਟ ਤੇ ਪਾਕਿਸਤਾਨ ਦੇ ਭਾਰਤ ਬਾਰੇ ਤਬਸਰੇ, ਭਾਰਤ ਵੱਲੋਂ ਵੀ ਜਵਾਬ ਆ ਗਿਆ। ਕੀ ਜਾਣਕਾਰੀ ਹੈ? ਅਸਲ ਦੇ ਵਿੱਚ ਜੀ ਯੂਐਨਓ ਨੇ 24 ਨਵੰਬਰ ਨੂੰ ਭਾਰਤੀ ਕਬਜ਼ੇ 'ਚ ਜਿਹੜਾ ਕਸ਼ਮੀਰ ਆ ਉੱਥੇ ਇਨਸਾਨੀ ਹੱਕਾਂ ਦੀ ਮਿੱਧਿਆ ਹੈ ਜਿਹੜੀ ਉਹਨਾਂ ਨੂੰ ਤੋੜਨਾ ਹੈ, ਜਿਹੜਾ ਨਾ ਇਨਸਾਫੀ ਹੈ ਜਿਹੜੀ, ਉਹਦੇ ਬਾਰੇ ਇੱਕ ਭਰਵੀਂ ਰਿਪੋਰਟ ਆ ਜਿਹੜੀ ਉਹ ਸਾਹਮਣੇ ਲਿਆਂਦੀ ਸੀਗੀ। ਪਾਕਿਸਤਾਨ ਔਰ ਭਾਰਤ ਦਾ 47 ਤੋਂ ਬਾਅਦ ਅੱਜ ਤੱਕ ਮਤੱਕਾ ਹੀ ਕਸ਼ਮੀਰ ਤੇ ਹੈ। ਸੋ ਪਾਕਿਸਤਾਨ ਪਹਿਲਾਂ ਵੀ ਇਹ ਰੌਲਾ ਪਾਉਂਦਾ ਰਿਹਾ ਹੈ ਕਿ ਕਸ਼ਮੀਰ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਭਾਰਤ ਧੱਕੇ ਦੇ ਨਾਲ ਦਬਾ ਰਿਹਾ ਆ, ਧੱਕੇ ਦੇ ਨਾਲ ਉਸ ਆਵਾਜ਼ ਨੂੰ ਖਾਮੋਸ਼ ਕੀਤਾ ਜਾ ਰਿਹਾ। ਹੁਣ ਵੀ ਪਾਕਿਸਤਾਨ ਨੇ ਇਹ ਕਿਹਾ ਕਿ ਜੀ ਪਹਿਲਾਂ ਅਸੀਂ ਗੱਲ ਕਹਿੰਦੇ ਸਾਂ ਤੇ ਦੁਨੀਆ ਕਹਿੰਦੀ ਸੀਗੀ ਕਿ ਇਹ ਪਾਕਿਸਤਾਨ ਨੂੰ ਭਾਰਤ ਦਾ ਆਪਸੀ ਸਿੱਡਾ ਆ, ਕਸ਼ਮੀਰ ਤੇ ਜੀ ਇਹਨਾਂ ਦਾ ਆਪਸੀ ਫੱਡਾ ਆ। ਪਰ ਹੁਣ ਤੇ ਯੂਐਨਓ ਦੀ ਰਿਪੋਰਟ ਆ ਜਿਹੜੀ ਕਿਸੇ ਤੀਸਰੇ ਜ਼ਰੀਏ ਨੇ ਦਿੱਤੀ, ਉਹ ਦੱਸ ਰਹੀ ਹੈ ਕਿ ਪਹਿਲਗਾਮ ਹਮਲਾ ਜਿਹਦਾ ਇਲਜ਼ਾਮ ਭਾਰਤ ਨੇ ਪਹਿਲਾਂ ਪਾਕਿਸਤਾਨ ਤੇ ਲਾਇਆ ਔਰ ਉਸ ਤੋਂ ਬਾਅਦ ਸਾਬਤ ਨਾ ਕਰ ਸਕੇ, ਹੁਣ ਉੱਥੇ ਲੋਕਾਂ ਦੀ ਆਵਾਜ਼ ਜਿਹੜੀ ਉਹਨੂੰ ਕਿੱਦਾਂ ਦਬਾਇਆ ਜਾ ਰਿਹਾ, ਲੋਕਾਂ ਨੂੰ ਕਿੱਦਾਂ ਮਜਬੂਰ ਕੀਤਾ ਜਾ ਰਿਹਾ, ਕਿੱਦਾਂ ਉੱਥੇ ਜ਼ੁਲਮ ਹਨੇਰਾ ਜਿਹੜਾ ਉਹਦੇ ਬਾਰੇ ਰਿਪੋਰਟ ਸਾਹਮਣੇ ਆਈ ਹੈ। ਔਰ ਅਸੀਂ ਇਹਨਾਂ ਸ਼ਿਆਵਾਂ ਦੀ ਨਿੰਦਿਆ ਕਰਨੇ ਆ ਔਰ ਦੁਨੀਆ ਨੂੰ ਇਹ ਕਹਿੰਦੇ ਆ ਕਿ ਇਹਨਾਂ ਸ਼ਿਆਵਾਂ ਦਾ ਨੋਟਿਸ ਲਿਆ ਜਾਵੇ। ਇਹ ਪਾਕਿਸਤਾਨ ਦਾ ਬਿਆਨ ਤੇ ਹੋ ਗਿਆ। ਇੰਡੀਆ ਵਾਲੇ ਪਾਸਿਓਂ ਫਿਰ ਜਿਹੜੇ ਕਹਿ ਲਵੋ ਕਿ ਉਹਨਾਂ ਦੇ ਜ਼ਿੰਮੇਦਾਰ ਨੇ ਰਣਧੀਰ ਜਸਵਾਲ ਹੋਣੇ, ਜਿਹੜੇ ਉਹਨਾਂ ਦੀ ਫਾਰਨ ਮਿਨਿਸਟਰੀ ਦੇ ਜਾਂ ਕਹਿ ਲੋ ਕਿ ਫਾਰਨ ਆਫਿਸ ਦੇ ਤਰਜਮਾਨ ਨੇ, ਉਹਨਾਂ ਨੇ ਫਿਰ ਹਫਤਾਵਾਰ ਪ੍ਰੈਸ ਬਰੀਫਿੰਗ ਹੈ ਜਿਹੜੀ ਉਹਨਾਂ 'ਚ ਆਖਿਆ ਕਿ ਪਾਕਿਸਤਾਨ ਵੱਲੋਂ ਸਾਹਮਣੇ ਆਉਣ ਵਾਲੇ ਬਿਆਨ ਨੇ ਜਿਹੜੇ ਅਸੀਂ ਉਹਨਾਂ ਨੂੰ ਵੇਖੇ ਨੇ ਔਰ ਅਸੀਂ ਪਾਕਿਸਤਾਨ ਦੇ ਬਿਆਨਾਂ ਨੂੰ ਬਿਲਕੁਲ ਸਿਰੇ ਤੋਂ ਰੱਦ ਕਰਨੇ ਆ ਔਰ ਉਦਾਂ ਹੀ ਰੱਦ ਕਰਨੇ ਆ ਜਿੱਦਾਂ ਉਹਨਾਂ ਨੂੰ ਰੱਦ ਕਰਨਾ ਬਣਦਾ ਆ। ਦੂਜਿਆਂ ਨੂੰ ਲੈਕਚਰ ਦੇਣਾ ਪਾਕਿਸਤਾਨ ਬੰਦ ਕਰੇ ਔਰ ਆਪਣੇ ਕੰਮ ਨਾਲ ਕੰਮ ਰੱਖੇ। ਸੋ ਇਹ ਕਹਿ ਲਵੋ ਕਿ ਤੱਤੇ ਬਿਆਨ ਨੇ ਜਿਹੜੇ ਇਹ ਦੂਜੇ ਚੌਥੇ ਕਿਸੇ ਨੇਤਾ ਵੱਲੋਂ, ਫੌਜੀ ਜ਼ਰੀਏ ਜਿਹੜੇ ਉਹਦੇ ਵੱਲੋਂ, ਸਰਕਾਰੀ ਪੱਧਰ ਤੇ ਕਿਸੇ ਮੰਤਰੀ ਵੱਲੋਂ, ਇਹ ਦੋਵਾਂ ਪਾਸਿਓਂ ਆ ਰਹੇ ਨੇ। ਤਾਜ਼ਾ ਬਿਆਨ ਹੈ ਜਿਹੜਾ ਉਹ ਯੂਐਨਓ ਦੀ ਰਿਪੋਰਟ ਜਿਹਦੇ ਵਿੱਚ ਡਿਕਲੇਅਰ ਕੀਤਾ ਗਿਆ ਹੈ ਕਿ ਭਾਰਤ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਧੱਕੇ ਕਰ ਰਿਹਾ ਹੈ, ਉਹਦੇ ਤੇ ਇਹ ਤਬਸਰੇ ਜਾਂ ਇਹ ਗੱਲਬਾਤ ਆਪਸ 'ਚ ਹੋਈ ਹੈ ਜੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੇ ਬਹਿਰੀਨ ਦੇ ਪ੍ਰਧਾਨ ਦੀ ਮੁਲਾਕਾਤ ਹੋਈ ਹੈ, ਕੋਈ ਸਮਝੌਤੇ ਵੀ ਹੋਏ ਨੇ, ਕੀ ਜਾਣਕਾਰੀ ਮਸੂਦ? ਜੀ ਬਿਲਕੁਲ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਜਿਹੜੇ ਕਿ ਇਸ ਵੇਲੇ ਬਹਿਰੀਨ ਦੇ ਸਰਕਾਰੀ ਫੇਰੇ ਤੇ ਨੇ, ਉੱਥੇ ਵਪਾਰਕ ਮਾਮਲੇ ਨੇ ਜਿਹੜੇ ਉਹਨਾਂ ਤੇ ਵੀ ਗੱਲਬਾਤ ਹੋਈ ਹੈ। ਦੋਵੇਂ ਮੁਲਕਾਂ ਨੇ ਇਹ ਏਕਾਜ਼ਾਰ ਕੀਤਾ ਹੈ ਕਿ ਜੀ ਅਸੀਂ ਇਸ ਮਾਮਲੇ ਦੇ ਉੱਤੇ ਜਿਹੜਾ ਵਪਾਰ ਦਾ ਹੁਜਮ ਹੈ ਜਿਹੜਾ ਉਹ ਵਧਾ ਕੇ ਉੱਤੇ ਤੱਕ ਲੈ ਕੇ ਜਾਵਾਂਗੇ। ਸਤੰਬਰ 2025 ਚ ਇਸਲਾਮਾਬਾਦ ਚ ਕਿੰਗ ਹਮਦ ਯੂਨੀਵਰਸਿਟੀ ਫਾਰ ਨਰਸਿੰਗ ਐਂਡ ਅਲਾਈਡ ਮੈਡੀਕਲ ਸਾਇੰਸਿਸ, ਉਹਦੇ ਉੱਤੇ ਵੀ ਬਹਿਰੀਨ ਨੇ ਜਿਹੜੀ ਉਹ ਇਨਵੈਸਟਮੈਂਟ ਆ ਜਿਹੜੀ ਉਹ ਕੀਤੀ ਸੀਗੀ, ਉਹਦੇ ਤੇ ਉਹਨਾਂ ਨੇ ਸ਼ੁਕਰੀਆ ਵੀ ਅਦਾ ਕੀਤਾ ਕਿ ਤੁਹਾਡੀ ਬੜੀ ਮਿਹਰਬਾਨੀ ਹੈ ਕਿ ਤੁਸੀਂ ਕੀਤਾ। ਹੁਣ ਬਹਿਰੀਨ ਦੇ ਪ੍ਰਧਾਨ ਨੇ ਜਿਹੜੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੇ ਨਾਲ ਮੁਲਾਕਾਤ 'ਚ ਉਹਨਾਂ ਨੇ 1.5 ਲੱਖ ਤੋਂ ਵੱਧ ਪਾਕਿਸਤਾਨੀਆਂ ਵੱਲੋਂ ਮਹਿਮਾਨ ਨਵਾਜ਼ੀ ਦੀਆਂ ਜਿਹੜੀਆਂ ਸਹੂਲਤਾਂ, ਪਾਕਿਸਤਾਨੀ ਕੈਦੀਆਂ ਦੀ ਵਤਨ ਵਾਪਸੀ ਔਰ ਮਾਮਲੇ ਨੇ ਜਿਹੜੇ ਇਹਨਾਂ ਤੇ ਗੱਲਬਾਤ ਜਿਹੜੀ ਉਹ ਹੋਈ ਹੈ। ਤੇ ਇਹ ਹੋਇਆ ਹੈ ਕਿ ਬਹਿਰੀਨ ਪਾਕਿਸਤਾਨ ਦੇ ਵਿੱਚ ਆਪਣੀ ਇਨਵੈਸਟਮੈਂਟ ਆ ਜਿਹੜੀ ਉਹਨੂੰ ਵਧਾ ਕੇ ਤੇ ਤਾਂ ਲੈ ਕੇ ਜਾਏਗਾ। ਐਲਾਨ ਵੀ ਕੁਝ ਜ਼ਰੀਆਂ ਵੱਲੋਂ ਸਾਹਮਣੇ ਆਇਆ ਹੈ। ਸੋ ਇਸ ਮੁਲਾਕਾਤ ਨੂੰ ਪਾਕਿਸਤਾਨ ਦੇ ਸਰਕਾਰੀ ਜ਼ਰੀਏ ਨੇ ਜਿਹੜੇ ਉਹ ਫਰੂਟਫੁਲ ਕਹਿ ਰਹੇ ਨੇ। ਹੁਣ ਇਹ ਸਿਰਫ ਐਲਾਨਾਂ ਤੱਕ ਰਹਿ ਜਾਂਦੀ ਹੈ, MOU ਤੱਕ ਰਹਿ ਜਾਂਦੀ ਹੈ, ਪ੍ਰੈਕਟੀਕਲ ਸਾਹਮਣੇ ਆਉਂਦਾ ਹੈ, ਨੇਚਰ ਕੀ ਹੁੰਦੀ ਹੈ, ਉਹਨਾਂ ਦੀਆਂ ਸ਼ਰਤਾਂ ਸਮਝੌਤੇ ਕੀ ਨੇ, ਇਹ ਤੇ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਜੀ। ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦੇ ਨਵਾਜ਼ ਸ਼ਰੀਫ ਹੋਰਾਂ ਦਾ ਆਖਣਾ ਹੈ ਕਿ ਕੱਲਾ ਇਮਰਾਨ ਖਾਨ ਮੁਜਰਮ ਨਹੀਂ, ਉਹਨੂੰ ਰਾਜ ਦੇਣ ਵਾਲੇ ਵੀ ਮੁਜਰਮ ਨੇ। ਬਾਬਾ ਚਿਰ ਬਾਅਦ ਬੋਲੇ ਨੇ ਮਤਲਬ ਸਾਹਿਬ, ਕੀ ਖੈਰ ਗੱਲ ਤੇ ਤੁਹਾਡੀ ਬਿਲਕੁਲ ਮੇਰੇ ਮੂੰਹ ਦੀ ਤੁਸੀਂ ਖੋਲ ਲਈ ਕਿ ਨਵਾਜ਼ ਸ਼ਰੀਫ ਸਾਹਿਬ ਬੋਲਦੇ ਵੀ ਨੇ। ਜਦੋਂ ਦੇ ਸ਼ਹਿਬਾਜ਼ ਸ਼ਰੀਫ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਆ, ਵੱਡੇ ਵੀਰ ਨੇ ਤੇ ਬੋਲਣਾ ਹੀ ਉਹਨਾਂ ਨੇ ਬੰਦ ਕੀਤਾ ਸੀਗਾ। ਤੇ ਹੁਣ ਉਹਨਾਂ ਨੇ ਆਖਿਆ ਕਿ ਜੀ ਇਮਰਾਨ ਖਾਨ ਨੇ ਮੁਲਕ ਦੇ ਨਾਲ ਜੋ ਕੁਝ ਕੀਤਾ ਹੈ ਇਹ ਉਹਨਾਂ ਨੇ ਆਪਣੀ ਧੀ ਮਰੀਮ ਨਵਾਜ਼ ਜਿਹੜੀਆਂ ਕਿ ਲਿੰਦ ਪੰਜਾਬ ਦੀਆਂ CM ਨੇ, ਉਹਨਾਂ ਦੇ ਨਾਲ ਰਲ ਕੇ ਲਾਹੌਰ ਦੇ ਵਿੱਚ ਇੱਕ ਕਹਿ ਲਓ ਕਿ ਗੱਲਬਾਤ ਪ੍ਰੈਸ ਤੇ ਮੀਡੀਆ ਨਾਲ ਕੀਤੀ। ਹੁਣ ਜਦੋਂ ਦਾ ਰਾਜ ਸਾਂਭਿਆ ਉਹਨਾਂ ਦੀ ਸਿਆਸੀ ਪਾਰਟੀ ਨੇ, ਇਹ ਪਹਿਲੀ ਬਕਾਇਦਾ ਗੱਲਬਾਤ ਹੈ ਜਿਹੜੀ ਨਵਾਜ਼ ਸ਼ਰੀਫ ਵੱਲੋਂ ਸਾਹਮਣੇ ਆਈ ਹੈ। ਉਹਨਾਂ ਆਖਿਆ ਜੀ 2017 ਦੇ ਵਿੱਚ 18 ਦੇ ਵਿੱਚ ਸਾਡੀ ਸਰਕਾਰ ਡੇਗੀ ਗਈ ਔਰ ਪੂਰੀ ਸਾਜ਼ਿਸ਼ ਨਾਲ ਡੇਗੀ ਗਈ ਔਰ ਸਾਡੀ ਸਰਕਾਰ ਡੇਗਣ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਲਿਆਂਦੀ ਗਈ। 2018 ਤੋਂ ਲੈ ਕੇ 2022 ਤੱਕ ਪਾਕਿਸਤਾਨ 'ਚ ਜੋ ਕੁਝ ਹੋਇਆ, ਇਹ ਜਿਨ੍ਹਾਂ ਲੋਕਾਂ ਨੇ ਕੀਤਾ ਉਹ ਵੀ ਉਹਨੇ ਹੀ ਮੁਜਰਮ ਨੇ ਜਿੰਨਾ ਇਮਰਾਨ ਖਾਨ ਮੁਜਰਮ।
ਜ਼ਾਹਰ ਹੈ ਉਹ ਹੁਣ ਕਹਿਣ ਦੇ ਨੇ ਕਿ ਅੱਜ ਇਮਰਾਨ ਖਾਨ ਰੌਲਾ ਪਾਉਂਦਾ ਕਿ ਮੇਰਾ ਧਰਮ ਤਖਤਾ ਫੌਜ ਨੇ ਡਿੱਗਿਆ ਤੇ ਸਾਡਾ ਧਰਮ ਤਖਤਾ ਵੀ ਤੇ ਫੌਜ ਨੇ ਡਿੱਗਿਆ ਸੀਗਾ ਔਰ ਇਮਰਾਨ ਖਾਨ ਨੂੰ ਰਾਜ ਦਿੱਤਾ ਸੀਗਾ ਕਿ ਇਮਰਾਨ ਖਾਨ ਦਾ ਰਾਜ ਸਾਹਮਣਾ ਜਾਇਜ਼ ਸੀਗਾ। ਇਮਰਾਨ ਖਾਨ ਕੱਲਾ ਮੁਜਰਮ ਨਹੀਂਗਾ, ਉਹਨੂੰ ਲੀਡਰ ਬਣਾਉਣ ਵਾਲੇ, ਉਹਨੂੰ ਮੁਲਕ ਦਾ ਪ੍ਰਾਈਮ ਮਿਨਿਸਟਰ ਬਣਾਉਣ ਵਾਲੇ, ਮੁਲਕ ਦਾ ਪ੍ਰਧਾਨ ਬਣਾਉਣ ਵਾਲੇ ਵੀ ਮੁਜਰਮ ਨੇ, ਉਹਨਾਂ ਨੂੰ ਵੀ ਇਨਸਾਫ ਦੇ ਕਟਹਿਰੇ 'ਚ ਲਿਆਉਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਆਖਿਆ ਕਿ ਵਕਤ ਬਦਲ ਗਿਆ ਹੈ, ਜ਼ਿਮਨੀ ਚੋਣਾਂ ਨੇ ਜਿਹੜੀਆਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਤਾਂ ਕਹਿੰਦੀ ਹੈ ਕਿ ਧਾਂਦਲੀ ਹੈ, ਉਹ ਕਹਿੰਦੇ ਨੇ ਕਿ ਇਹਦੇ 'ਚ ਲੋਕਾਂ ਨੇ ਆਪਣੇ ਵੋਟ ਰਾਹੀਂ ਦੱਸ ਦਿੱਤਾ ਆ ਕਿ ਉਹ ਕਿਹਨੂੰ ਚਾਹੁੰਦੇ ਨੇ ਤੇ ਵਕਤ ਬਦਲ ਗਿਆ ਹੈ। ਹੁਣ ਆਇਨ, ਦਸਤੂਰ, ਇਹ ਜਿਹੜੀਆਂ ਰਵਾਇਤੀ ਗੱਲਾਂ ਸਿਆਸੀ ਕਿ ਉਹਦਾ ਰਾਜ ਹੋਏਗਾ, ਪੰਜਾਬ ਤਰੱਕੀ ਕਰਨ ਡਿਆ ਹੈ, ਪਰ ਜਿਹੜਾ ਐਗਰੈਸ਼ਨ ਸੀਗਾ ਉਹਨਾਂ ਦੀ ਗੱਲਬਾਤ ਦੇ ਵਿੱਚ ਉਹਦਾ ਫੋਕਸ ਇਮਰਾਨ ਖਾਨ ਔਰ ਇਮਰਾਨ ਖਾਨ ਦੇ ਹਮਾਇਤੀ ਤਾਕਤਾਂ ਸਨ। ਜੀ, ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਅਦਾਲਤ ਨੇ ਗ੍ਰਿਫਤਾਰ ਕਰਵਾ ਲਿਆ ਪਰ ਫਿਰ ਬਾਅਦ ਚ ਰਿਹਾਈ ਵੀ ਹੋ ਗਈ। ਕੀ ਜਾਣਕਾਰੀ ਮਸੂਦ? ਇਹ ਹੋਇਆ ਜੀ ਜਿਹੜੀ ਅਦਾਲਤ ਹੈ ਪਿੰਡੀ ਦੀ, ਜਿਹਦੇ ਵੱਲੋਂ ਗ੍ਰਿਫਤਾਰੀ ਦੇ ਆਰਡਰ ਸੀ, ਜਾਇਦਾਦ ਦੀ ਕੁਰਕੀ ਔਰ ਪਤਾ ਨਹੀਂ ਕੀ ਮਾਮਲੇ ਸਨ, ਉਸ ਕੇਸ ਦੇ ਵਿੱਚ ਅਲੀਮਾ ਖਾਨ ਹੋਣੇ ਨੇ ਜਿਹੜੀਆਂ ਉਹ 26 ਨਵੰਬਰ ਨੂੰ ਪੇਸ਼ ਹੋਈਆਂ। ਜਦੋਂ ਉਹ ਪੇਸ਼ ਹੋਈਆਂ ਤੇ ਅਦਾਲਤ ਵੱਲੋਂ ਆਖਿਆ ਗਿਆ ਕਿ ਗ੍ਰਿਫਤਾਰ ਕਰ ਲਿਆ ਜੇ, ਹੱਥਕੜੀ ਲਾ ਦਿੱਤੀ ਜਾਏ। ਫਿਰ ਉਹਨਾਂ ਦੇ ਜਿਹੜੇ ਵਕੀਲ ਨੇ ਨਹੀਂ ਪੰਚੋਤਾ, ਉਹਨਾਂ ਕਿਹਾ ਜੀ ਅਸੀਂ ਅਦਾਲਤ ਦੇ ਰੂਬਰੂ ਪੇਸ਼ ਹੋ ਗਏ ਹਾਂ, ਸੋ ਅਦਾਲਤ ਕੇਸ ਨੇ ਜਿਹੜੇ ਉਹ ਸੁਣੇ, ਸਾਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਜਾਏ, ਇੱਕ ਬੀਬੀ ਹੋਣ ਦੇ ਨਾਤੇ ਇੱਕ ਥੋੜਾ ਰਿਲੀਫ ਦਿੱਤਾ ਜਾਏ। ਅਦਾਲਤ ਨੇ ਫਿਰ ਮਚਕਲੇ ਨੇ ਜਿਹੜੇ ਉਹ ਮੰਗੇ, ਸੋ 10-10 ਲੱਖ ਰੁਪਏ ਦੇ 2 ਮਚਲਕੇ ਨੇ ਜਿਹੜੇ ਉਹ ਜਮ੍ਹਾਂ ਕਰਵਾ ਕੇ ਅਲਾਮਤੀ ਤੌਰ ਤੇ ਹੱਥਕੜੀਆਂ, ਗ੍ਰਿਫਤਾਰੀਆਂ ਦਾ ਜੋ ਵੀ ਤਰੀਕਾ ਹੈ ਸੀਗਾ ਉਹ ਕਰਕੇ ਅਲੀਮਾ ਖਾਨ ਹੋਣੇ ਇਮਰਾਨ ਖਾਨ ਦੀ ਭੈਣ ਦੇ ਨਾਲ, ਤੇ ਫਿਰ ਉਹਨਾਂ ਨੂੰ ਅਲਾਮਤੀ ਗ੍ਰਿਫਤਾਰੀ ਪਾ ਕੇ ਮਚਕਲੇ ਜਮ੍ਹਾਂ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਰਿਹਾਈ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਯਾਦ ਰਵੇ ਕਿ ਬਾਰ-ਬਾਰ ਅਲੀਮਾ ਖਾਨ ਹੋਣੇ ਨੇ ਜਿਹੜੇ ਉਹ ਆਪਣੇ ਇਲਜ਼ਾਮਾਂ 'ਚ ਅਦਾਲਤ ਦੇ ਰੂਬਰੂ ਪੇਸ਼ ਨਹੀਂ ਸੀ ਹੋਈਆਂ, ਜਿਹਦੇ ਤੋਂ ਬਾਅਦ ਉਹਨਾਂ ਦਾ ਨਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਨਿਕਲੇ ਸਨ। ਗ੍ਰਿਫਤਾਰੀ ਦੇ ਨਾਲ ਇਹ ਵੀ ਆਖਿਆ ਗਿਆ ਸੀਗਾ ਕਿ ਜੇ ਪੇਸ਼ ਨਹੀਂ ਹੁੰਦੀਆਂ ਤੇ ਇਹਨਾਂ ਦੀ ਜਾਇਦਾਦ, ਜਮ੍ਹਾਂ ਜਾਇਦਾਦ, ਬੈਂਕ ਖਾਤੇ ਨੇ ਜਿਹੜੇ ਉਹ ਫਰੀਜ਼ ਕਰ ਦਿੱਤੇ ਜਾਣ। ਉਹ ਫੇਰ ਨਾ ਪੇਸ਼ ਹੋਈਆਂ, ਫਿਰ ਉਹਨਾਂ ਦਾ ਆਖਿਆ ਗਿਆ ਕਿ ਇਹਦੇ ਤੋਂ ਅੱਡ ਇਹਨਾਂ ਦਾ ਸ਼ਨਾਖਤੀ ਕਾਰਡ, ਇਹਨਾਂ ਦਾ ਪਾਸਪੋਰਟ ਸਭ ਫਰੀਜ਼ ਕਰ ਦਿੱਤੇ ਜਾਣ। ਪਰ ਹੁਣ ਅਲੀਮਾ ਖਾਨ ਅਦਾਲਤ ਪੇਸ਼ ਵੀ ਹੋ ਗਈਆਂ, ਗ੍ਰਿਫਤਾਰੀ ਵੀ ਹੋ ਗਈ, ਗ੍ਰਿਫਤਾਰੀ ਪੈ ਵੀ ਗਈ, ਮਚਲਕੇ ਵੀ ਹੋ ਗਏ ਤੇ ਜ਼ਮਾਨਤਾਂ ਵੀ ਹੋ ਗਈਆਂ। ਅੱਗੇ ਹੁਣ ਇਹ ਕੇਸ ਤੁਰਦੇ ਨੇ, ਕਿਸ ਨੈਚ ਤੇ ਪਹੁੰਚਦੇ ਨੇ, ਕਿਸ ਨਤੀਜੇ ਤੇ ਪਹੁੰਚਦੇ ਨੇ, ਇਹ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਜੀ, ਪੰਜਾਬ ਭਰ 'ਚ ਟ੍ਰੈਫਿਕ ਜੁਰਮਾਨਾ 'ਚ ਅੰਨ੍ਹੇਵਾਹ ਵਾਧਾ ਕਰ ਦਿੱਤਾ ਗਿਆ ਹੈ। ਕੀ ਅਪਡੇਟ ਹੈ ਮਸੂਦ? ਤੁਸੀਂ ਕਿਹੜਾ ਸਿਗਨਲ ਤੋੜਨਾ, ਜਿਹੜੇ ਵਾਧਾ ਹੋਇਆ ਆ ਇਹ ਤੇ ਵਾਇਲੇਸ਼ਨ ਦੇ ਉੱਤੇ ਹੋਇਆ ਨਾ ਜੀ। ਬਿਲਕੁਲ ਜੀ, ਇਹ ਪਹਿਲੀ ਵਾਰ ਹੋਇਆ ਆ ਔਰ ਬਹੁਤ ਭਾਰੀ ਜੁਰਮਾਨੇ ਹੋਏ। ਨਵੇਂ ਕਾਨੂੰਨ ਆਰਡੀਨੈਂਸ ਦੇ ਤਹਿਤ ਜਿਹੜਾ ਬੰਦਾ ਹੁਣ ਤੇਜ਼ ਮੋਟਰਸਾਈਕਲ ਚਲਾਏਗਾ ਉਹਨੂੰ 2000 ਰੁਪਇਆ ਜੁਰਮਾਨਾ ਹੋਏਗਾ, ਜਿਹੜਾ ਪਹਿਲਾਂ 300 ਰੁਪਇਆ ਹੁੰਦਾ ਸੀ ਨਾ, ਉਹਦੇ 1700 ਰੁਪਇਆ ਵਾਧਾ ਹੋਇਆ। ਤੇ ਜਿਹੜਾ ਕਾਰ ਨੂੰ ਤੇਜ਼ ਨਸਾਏਗਾ ਪਹਿਲਾਂ ਉਹਨੂੰ 1000-2000 ਰੁਪਇਆ ਜੁਰਮਾਨਾ ਹੁੰਦਾ ਸੀ, ਹੁਣ ਉਹਨੂੰ ਘੱਟੋ ਘੱਟ ਜੁਰਮਾਨਾ 5000 ਹੋਏਗਾ। ਯਾਨੀ ਮੋਟਰਸਾਈਕਲ ਲਈ ਘੱਟੋ ਘੱਟ ਜੁਰਮਾਨਾ 2000 ਆ, ਕਾਰ ਲਈ ਘੱਟੋ ਘੱਟ 5000 ਆ। ਇਸ ਤੋਂ ਉੱਤੇ ਹੀ ਹੁਣ ਕੰਮ ਜਾਏਗਾ, ਇਸ ਤੋਂ ਥੱਲੇ ਨਹੀਂ ਆਏਗਾ। ਟ੍ਰੈਫਿਕ ਸਿਗਨਲ ਜੇ ਕੋਈ ਤੋੜਦਾ ਹੈ ਤੇ ਮੋਟਰਸਾਈਕਲ ਨੂੰ ਪਹਿਲਾਂ 500 ਜੁਰਮਾਨਾ ਹੁੰਦਾ ਸੀਗਾ, ਹੁਣ 2000 ਰੁਪਇਆ ਹੋਇਆ ਕਰੇਗਾ। 3 ਵੀਲਰ ਨੂੰ ਪਹਿਲਾਂ ਕਹਿ ਲਵੋ ਕਿ ਹੁੰਦਾ ਸੀਗਾ 1200-1500, ਹੁਣ 3000 ਹੋਇਆ ਕਰੇਗਾ। ਕਾਰ ਨੂੰ ਪਹਿਲਾਂ ਹੁੰਦਾ ਸੀਗਾ 2000, ਹੁਣ 5000 ਹੋਇਆ ਕਰੇਗਾ। ਜਦਕਿ 2000 ਸੀਸੀ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਇਹ ਜੇ ਸਿਗਨਲ ਤੋੜਨਗੀਆਂ ਤੇ ਉਹਨਾਂ ਨੂੰ 10000 ਰੁਪਇਆ ਜੁਰਮਾਨਾ ਜਿਹੜਾ ਉਹ ਹੋਇਆ ਕਰੇਗਾ। ਐਵੇਂ ਹੀ ਬਹੁਤ ਸਾਰੇ ਹੋਰ ਜੁਰਮਾਨੇ ਨੇ ਜਿਹੜੇ ਉਹਨਾਂ ਦੀ ਸ਼ਰ੍ਹਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। ਜੇ ਤੇ ਜੁਰਮਾਨੇ ਲਾ ਕੇ ਇਹ ਕਹਿੰਦੇ ਨੇ ਕਿ 300 ਗੁਣਾ 300% ਹੈ ਨਾ ਜਿਹੜੇ ਇਹ ਜੁਰਮਾਨਿਆਂ 'ਚ ਵਾਧਾ ਕੀਤਾ ਗਿਆ। ਜੇ ਪਾਕਿਸਤਾਨ 'ਚ ਟ੍ਰੈਫਿਕ ਦਾ ਜਾਂ ਪੰਜਾਬ 'ਚ, ਕਿਉਂਕਿ ਹੋਇਆ ਪੰਜਾਬ 'ਚ, ਪੰਜਾਬ 'ਚ ਟ੍ਰੈਫਿਕ ਦੇ ਸਿਸਟਮ ਨੂੰ ਲਾਈਨ ਤੇ ਲੈ ਆਂਦਾ ਜਾਂਦਾ ਆ, ਕੰਟਰੋਲ ਕਰ ਲਿਆ ਜਾਂਦਾ, ਤਾਂ ਮੈਂ ਇਹਨੂੰ ਬੜੀ ਮਹਾਰਤ ਔਰ ਬੜੀ ਖੂਬੀ ਸਮਝਾਂਗਾ। ਤੇ ਜੇ ਇਹਨੇ ਜੁਰਮਾਨੇ ਕਰਕੇ ਵੀ ਇਹ ਕੰਮ ਨਹੀਂ ਠੀਕ ਹੁੰਦਾ ਤੇ ਫਿਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਸਟ੍ਰੈਟਜੀ ਇਹ ਜਿਹੜੀ ਉਹ ਕਿੱਦਾਂ ਬਦਲੀ ਜਾਏ। ਔਰ ਦੂਸਰਾ ਇਹ ਹੈ ਕਿ ਜੁਰਮਾਨਾ ਜਿਸ ਮੁਲਕ 'ਚ ਰੋਜ਼ਗਾਰ ਨਹੀਂ ਹੈ, ਮਸਾਂ ਕਿਤੇ ਕੋਈ 300 ਦਾ ਲੀਟਰ ਪੈਟਰੋਲ ਪਵਾ ਕੇ 250 ਦਾ ਨਿਕਲਿਆ ਹੈ, ਅੱਗੋਂ ਜਦੋਂ ਇੰਨਾ ਜੁਰਮਾਨਾ ਹੋ ਜਾਏਗਾ, ਇੱਕ ਖੌਫ, ਇੱਕ ਡਰ, ਇੱਕ ਸਹਿਮ ਜਿਹੜਾ ਉਹਦੇ ਨਾਲ ਉਮੀਦ ਤੇ ਹੈ ਕਿ ਲੋਕ ਮੁਹਤਾਤ ਹੋਣਗੇ। ਪਰ ਮੇਰੇ ਖਿਆਲ ਨਾਲ ਇਹ ਧੱਕਾ ਹੀ ਹੈ, ਇੰਨਾ ਜੁਰਮਾਨਾ ਹੋਣਾ ਨਹੀਂ ਚਾਹੀਦਾ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਦੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ, ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ, YouTube, TikTok, Instagram, ਇਹਨਾਂ ਸਾਰਿਆਂ ਤੇ ਪੇਸ਼ ਕੀਤੀਆਂ ਜਾਂਦੀਆਂ। ਸੋ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਜਿਹੜੀਆਂ ਉਹ ਪਹੁੰਚ ਸਕਣ। ਪੰਜਾਬੀ ਰੇਡੀਓ USA ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕਰਦਾ ਹੈ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।